पंजाबी रेडियो USA सुन रहे सारे ही मानयोग ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ ਦੇ ਨਾਲ ਜਿਹੜਾ ਜੀ ਸਵਾਗਤ ਕਰਦੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ इंश्योरेंस करवा सकते हो। इंश्योरेंस बारे पता करने कॉल करो नंबर 408 272 2500 उत्ते। इस दे नाल कृष्ण धनोता यूनिवर्सिटी, सतपाल सिंह ट्रेसी, जस्सी गिल बेकरसफील्ड, GN टायर एंड लूब वाले, जिन्हों के कोलों तुसीं ट्रक वाश, ऑयल चेंज, एयर ब्रेकर का काम करवा सकते हो। नवे पुराने टायर वाजिब कीमतां ते खरीद सकते हो। और जानकारी लिए कॉल ने मस होता 209 277 0113 तो शिकागो पीज़ा विद ट्विस्ट वाले, जिन्होंने कोलों तुसीं हर तरह का वैज नॉन वैज इंडियन स्टाइल पीज़ा तुसीं ऑर्डर कर सकते हो। पीज़ा ऑर्डर करने के लिए इन्हों दी लोकेशन की जानकारी लिए वैबसाइट विजिट करो chicagopizzatwist.com। 15% डिस्काउंट के लिए कूपन कोड 1313 का इस्तेमाल कर सकते हो। तो वैस्ट कोस्ट ट्रक ड्राइविंग स्कूल फ्रेजनो वाले, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559 800 0590 ਜਾਂ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਖਰਕਾਰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਸਿਆਸਤ ਹੋਈ ਰੱਜ ਕੇ। ਮਿੰਟੂ ਜੀ, ਮੈਂ ਥੋੜਾ ਤੁਹਾਨੂੰ ਰੋਕਾਂ, ਤੁਹਾਡੀ ਆਵਾਜ਼ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ, ਜੇ ਤੁਸੀਂ ਥੋੜਾ ਜਿਹਾ ਪਲੀਜ਼ ਉੱਚਾ ਬੋਲਿਓ। ਠੀਕ ਹੈ ਜੀ। ਹੁਣ ਜੀ ਮੈਂ ਕਹਿ ਰਿਹਾ ਸੀਗਾ, ਮੈਂ ਕਿਹਾ ਇਹਨਾਂ ਨੇ ਰਾਜਨੀਤੀ ਕਰਨੀ ਆ, ਹੋਰ ਇਹਨਾਂ ਨੇ ਕੀ ਕਰਨਾ, ਕਿਉਂਕਿ ਇਹ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਮੌਕਾ ਨਹੀਂ ਵੇਖਣਾ ਹੁੰਦਾ, ਬਸ ਆਪਣਾ ਚੌਕਾ ਚੜ ਦੇਣਾ ਹੁੰਦਾ। ਅੱਜ ਵੀ ਇਹਨਾਂ ਨੇ ਮੌਕਾ ਨਹੀਂ ਵੇਖਿਆ ਕਿ ਕਿਸ ਤਰ੍ਹਾਂ ਦਾ ਮੌਕਾ, ਹਾਲਾਂਕਿ ਮੌਕੇ ਤੋਂ ਪਹਿਲਾਂ ਹੀ ਇਹਨਾਂ ਨੇ ਆਪਣੇ ਮੌਕੇ ਦਿਖਾਤੇ ਸੀਗੇ। ਕਿਉਂਕਿ ਕੱਲ ਰਾਤ ਹੀ ਇਸ ਗੱਲ ਨੂੰ ਲੈ ਕੇ ਵਖੇੜਾ ਪੈ ਗਿਆ ਸੀਗਾ, ਕਿਉਂਕਿ ਭਾਜਪਾ ਵਾਲਿਆਂ ਨੇ ਅੱਡ ਆਪਣਾ ਤੰਬੂ ਗੱਡਤਾ, ਕਹਿੰਦੇ ਕਿ ਅਸੀਂ ਇੱਥੇ ਅੱਡ ਪ੍ਰੋਗਰਾਮ ਕਰਾਂਗੇ। ਫਿਰ ਇਹਨਾਂ ਨੇ ਆਪਦਾ ਅੱਡ ਵੰਜ ਬਰਾਬਰ ਕੱਢਿਆ ਸੀਗਾ, ਕਹਿੰਦੇ ਕਿ ਸਾਡੀ ਸਰਕਾਰ ਹੈ ਜਿਹੜੀ ਸਰਕਾਰ ਉਹ ਆਪਣਾ ਪ੍ਰੋਗਰਾਮ ਆਣ ਪਿੰਡ 'ਚ ਆਯੋਜਿਤ ਕਰਵਾਊਗੀ। ਤਾਂ ਇਹਨਾਂ ਦੀ ਆਪਸ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਜਾ ਕੇ ਕਿਤੇ ਸੈਟਿੰਗ ਬੈਠੀ ਹੈ ਕਿ ਠੀਕ ਹੈ ਚਲੋ ਇੱਕ ਮੰਚ ਤੇ ਆ ਜਾਣਗੇ। ਜੇ ਇੱਕ ਮੰਚ ਤੇ ਆਏ ਆ ਤੇ ਐਸਾ ਆਏ ਆ, ਮੇਰੇ ਖਿਆਲ ਦੇ ਨਾਲ ਲੋਕ ਕਹਿੰਦੇ ਹੋਣਗੇ ਕਿ ਇਦੋਂ ਚੰਗਾ ਦੇ ਨਾ ਹੀ ਆਉਣ। ਕਿ ਪਹਿਲਾਂ ਤੇ ਜਦੋਂ ਇਹਨਾਂ ਨੇ ਉਹ ਨੀਂਹ ਪੱਥਰ ਰੱਖਿਆ, ਉਹਦੇ ਤੇ ਨਾਂ ਇਹਨਾਂ ਨੇ ਜਿਹੜੇ ਖੁਣਵਾਏ ਸੀਗੇ, ਉਹਦੇ ਤੋਂ ਰੌਲਾ ਪੈ ਗਿਆ, ਕਿਉਂਕਿ ਜਿਹੜਾ ਇਹਨਾਂ ਦਾ ਕੈਬਨਿਟ ਮਿਨਿਸਟਰ ਹੈ ਸੁਖਜਿੰਦਰ ਰੰਧਾਵਾ, ਉਹਦੇ ਚੱਕ ਕਿਤੇ ਚੇਪੀਆਂ ਲਾਤੀਆਂ ਨਾਵਾਂ ਤੇ ਜੀ। ਜਿੱਦਾਂ ਆਪਦੇ ਨਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ, ਵਿਜੇਂਦਰ ਸਿੰਗਲਾ ਦੇ ਨਾਮ ਤੇ, ਸੁਨੀਲ ਜਾਖੜ ਦੇ ਨਾਮ ਤੇ, ਕਹਿੰਦਾ ਕਿ ਅਸੀਂ ਬਾਦਲ ਦੇ ਬਰੋਬਰ ਆਪਣਾ ਨਾਂ ਜਿਹੜਾ ਲਿਖਾਉਣਾ ਨਹੀਂ ਹੈ। ਉਹ ਕਹਿੰਦਾ ਕਿ ਪ੍ਰੋਟੋਕਾਲ ਦੇ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਖ ਹੀ ਨਹੀਂ ਸਕਦੇ। ਉੱਥੇ ਹੀ ਰੌਲਾ ਪੈ ਗਿਆ। ਹਾਲਾਂਕਿ ਬਾਅਦ ਦੇ ਵਿੱਚ ਦੇਰ ਸ਼ਾਮ ਉਹ ਜਿਹੜਾ ਨੀਂਹ ਪੱਥਰ ਜਿਹਾ ਸੀਗਾ ਉਹ ਲੱਦ ਕੇ ਇਸ ਤਰ੍ਹਾਂ ਲਈ ਜਾਂਦੇ ਸੀ ਟੈਂਪੂ 'ਚ, ਜਿਸ ਤਰ੍ਹਾਂ ਬਾਦਲ ਸਾਹਿਬ ਦੀ ਕੁਰਸੀ ਲੱਦ ਕੇ ਸੰਗਤ ਦਰਸ਼ਨਾਂ 'ਚ ਲਈ ਕਰਦੇ ਹੁੰਦੇ ਸੀ, ਤੇ ਉਹ ਪੱਟ ਕੇ ਲੈ ਗਿਆ, ਰੌਲਾ ਪੈ ਗਿਆ। ਫਿਰ ਉਸ ਤੋਂ ਬਾਅਦ ਚਲੋ ਸਾਰਾ ਕੁਛ ਠੀਕ ਠਾਕ ਹੋ ਗਿਆ। ਦੱਸਦੇ ਆ ਕਿ ਪਹਿਲਾਂ ਤੇ ਕੁਰਸੀਆਂ ਤੋਂ ਕੰਮ ਥੋੜਾ ਜਿਹਾ ਹੋ ਗਿਆ, ਮਜੀਠੀਆ ਹੋਰੀ ਦੱਸਦੇ ਸੀਗੇ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਉੱਤੇ ਲਾਈ ਗਈ ਸੀ, ਪਰ ਸੁਖਬੀਰ ਸਿੰਘ ਬਾਦਲ ਦਾ ਬੁਲਾਰਿਆਂ 'ਚ ਨਾਂ ਨਹੀਂ ਸੀਗਾ ਪਾਇਆ। ਤੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਘਰੋਂ ਤੇ ਬੋਲੀ ਆ, ਉਹ ਬੀਬੀ ਤੁਹਾਨੂੰ ਪਤਾ ਹੀ ਆ ਕਿ ਉਹਦਾ ਕੰਮ ਤੇ ਇਹੋ ਜਿਹਾ ਹੀ ਆ ਕਿ ਆਹ ਲੜਾਈ ਹੈ ਸਾਡੇ ਵਿਹੜੇ। ਉਹਨੇ ਚੱਕ ਕੇ ਤੇ ਸਾਰੇ ਸਮਾਗਮ ਦਾ ਸਿਆਸੀਕਰਨ ਸਭ ਤੋਂ ਪਹਿਲਾਂ ਕਰ ਉਹਨੇ ਉੱਥੇ 84 ਕਤਲੇਆਮ ਦਾ ਮਾਮਲਾ ਛੋਲਿਆ। ਫਿਰ ਅਸਿੱਧੇ ਰੂਪ ਦੇ ਵਿੱਚ ਕਾਂਗਰਸ ਦਾ ਜਿਹੜਾ ਜ਼ਿਕਰ ਕਰ ਦਿੱਤਾ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹਨੂੰ ਆਪਾਂ ਕਹਿੰਦੇ ਆ, ਉਹਨੇ ਉਦੋਂ ਹੀ ਰੌਲਾ ਪਾ ਲਿਆ। ਕੈਪਟਨ ਅਮਰਿੰਦਰ ਸਿੰਘ ਦੇ ਕੋਲ ਜਾ ਕੇ ਉਹਨੇ ਆਖਿਆ ਕਿ ਇਹ ਰੀਲ ਕਿਹੜੀ ਪੈ ਗਈ ਆ, ਕਿ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਸੀਗਾ ਕਿ ਰਾਜਨੀਤੀ ਨਹੀਂ ਹੋਊਗੀ ਤੇ ਰਾਜਨੀਤੀ ਸ਼ੁਰੂ ਹੋ ਚੁੱਕੀ ਆ। ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਸਪੀਚ ਕੀਤੀ ਉਹ ਮੇਰੇ ਖਿਆਲ ਦੇ ਨਾਲ ਸਭ ਤੋਂ ਘਟੀਆ ਸਪੀਚ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਚੱਕਰਾਂ 'ਚ ਤੇ ਨਹੀਂ ਪਿਆ ਜਿੱਦਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਗਾਜ਼ ਕੀਤਾ, ਪਰ ਉਹਨੇ ਸਾਰਾ ਕੁ ਭਗਵਾਨ ਮੇਰੇ ਖਿਆਲ ਦੇ ਨਾਲ ਜਿੰਨੇ ਵੀ ਮਿੰਟ ਉਹਨੇ ਸਪੀਚ ਕੀਤੀ ਆ ਉੱਥੋਂ ਲਾਈਏ ਤੇ
ਮੇਰੇ ਖਿਆਲ ਦੇ ਨਾਲ 75% ਉਹ ਟਾਈਮ ਦਾ ਹਿੱਸਾ ਜਿਹੜਾ ਉਹ ਪਾਕਿਸਤਾਨ ਤੇ ਲਾ ਦਿੱਤਾ ਉਹਨੂੰ ਭੱਟਣ। ਮੈਂ ਇਹ ਕਰੂੰਗਾ, ਮੈਂ ਉਹ ਕਰੂੰਗਾ, ESI ਵਾਲੇ ਇਸ ਤਰ੍ਹਾਂ ਕਰ, ਮੌਜ ਇਸ ਤਰ੍ਹਾਂ ਕਰਦੀ ਆ। ਜਦ ਕਿ ਲੋਕੀ ਕਹਿੰਦੇ ਆ ਕਿ ਮੌਕਾ ਨਹੀਂ, ਮੌਕੇ ਦੀ ਨਜ਼ਾਕਤ ਦੇਖਣੀ ਚਾਹੀਦੀ ਸੀਗੀ। ਔਰ ਮੇਰੇ ਖਿਆਲ ਦੇ ਨਾਲ ਠੀਕ ਕਹਿੰਦੇ ਆ ਲੋਕ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਸੱਦੇ ਨੂੰ ਠੁਕਰਾ ਕੇ ਉਹਨਾਂ ਨੂੰ ਸੇਕ ਲਾਤਾ ਸੀਗਾ ਕਿ ਮੈਂ ਇਸ ਕਰਕੇ ਨਹੀਂ ਜਾਊਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਸਵਾਲ ਦਾ ਜਵਾਬ ਦੇ ਪਾਉਂਦਾ ਕਿ ਪਾਕਿਸਤਾਨ ਦੇ ਨਾਲ ਇੰਨੀ ਨਫ਼ਰਤ ਤੇ ਇੱਕ ਪਾਕਿਸਤਾਨੀ ਮਹਿਮਾਨ ਦੇ ਨਾਲ ਇਹੋ ਜਿਹਾ ਮੋਹ ਤੇ ਇਹ ਸਮਝ ਤੋਂ ਪਰੇ। ਖੈਰ ਫਿਰ ਉਸ ਤੋਂ ਬਾਅਦ ਜਦੋਂ ਸੁਨੀਲ ਜਾਖੜ ਦੀ ਵਾਰੀ ਆਈ, ਸੁਨੀਲ ਜਾਖੜ ਨੇ ਚੱਕ ਕੇ ਤੇ ਸਿੱਧਾ ਹੀ ਰਾਗ ਲਾਪ ਦਿੱਤਾ, ਕਹਿੰਦਾ ਕਿ ਮਗਰਮੱਛ ਹੁਣ ਤੁਹਾਨੂੰ ਹਰੀਕੇ ਦੱਸਿਆ ਕਰਨਗੇ ਜਾਂ ਹੋਰ ਦਰਿਆਵਾਂ 'ਚ ਦੱਸਿਆ ਕਰਨਗੇ। ਆ ਜਿਹੜੇ ਮਗਰਮੱਛ ਤੁਰੇ ਫਿਰਦੇ ਆ ਜਿਨ੍ਹਾਂ ਨੇ ਨਸ਼ੇ ਨਾਲ ਪੰਜਾਬ ਨੂੰ ਉਜਾੜਿਆ ਜਾਂ ਬੇਅਦਬੀਆਂ ਕੀਤੀਆਂ, ਇਹ ਚੁੱਕ ਕੇ ਤੇ ਅਸੀਂ ਸਾਰੇ ਅੰਦਰ ਮਾਰਦੇ ਹਾਂ। ਇਸ ਤੋਂ ਫਿਰ ਮਜੀਠੀ ਹੋਰੀ ਜਿਹੜੇ ਬੈਠੇ ਸੀਗੇ ਉਹਨਾਂ ਨੇ ਮੁਰਦਾਬਾਦ ਸ਼ੁਰੂ ਕਰ ਦਿੱਤੀ। ਉਹ ਜਿਵੇਂ ਸਦੀਕ ਕਹਿੰਦਾ ਲਾਲਾ ਲਾਲਾ ਹੋ ਗਈ, ਖਾੜਾ ਗਿਆ ਹਾਲ। ਤਾਂ ਉਹ ਫਿਰ ਖਾੜਾ ਹਿੱਲ ਗਿਆ ਨਾਲ ਦੀ ਨਾਲ, ਕਿਉਂਕਿ ਨਾਅਰੇਬਾਜ਼ੀ ਬੜੀ ਜ਼ਬਰਦਸਤ ਢੰਗ ਨਾਲ ਕੀਤੀ ਗਈ। ਫਿਰ ਸੁਨੀਲ ਜਾਖੜ ਨੂੰ ਵੀ ਕਾਹਲੀ ਆਪਣਾ ਭਾਸ਼ਣ ਹੈ ਜਿਹੜਾ ਨਿਪਟਾਉਣਾ ਪਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਚਾਲੇ ਪਾ ਸਾਰਿਆ। ਪਰ ਇਸ ਦਰਮਿਆਨ ਇਹ ਇੱਕ ਚੰਗੀ ਖਬਰ ਸੀ ਕਿ ਚਲੋ ਨੀਂਹ ਪੱਥਰ ਹੈ ਜਿਹੜਾ ਉਹ ਰੱਖਿਆ ਗਿਆ। ਪਰ ਜਿਸ ਤਰੀਕੇ ਦੀ ਉੱਤੇ ਗੱਲ ਰੱਖੀ ਜਾਣੀ ਚਾਹੀਦੀ ਸੀ ਕਿ ਗਲਿਆਰੇ ਤੋਂ ਅੱਗੇ ਹੁਣ ਇਹ ਮਾਮਲਾ ਜਿਹੜਾ ਉਹ ਵਪਾਰ ਤੱਕ ਵੀ ਜਾਣਾ ਚਾਹੀਦਾ। ਸਾਰੀ ਸਾਡੀ ਜਿਹੜੀ ਪੰਜਾਬੀ ਲੀਡਰਸ਼ਿਪ ਸੀਗੀ ਉਹ ਇੱਕ ਮੱਤ ਇੱਕ ਸੁਰ ਹੋ ਕੇ ਉੱਤੇ ਕੇਂਦਰ ਦੇ ਸਾਹਮਣੇ ਇਹ ਗੱਲ ਰੱਖਦੀ ਕਿ ਭਾਈ ਸਾਡਾ ਪੰਜਾਬ ਹੈ ਜਿਹੜਾ ਉਹ ਕਿਸਾਨੀ ਦੇ ਪੱਖੋਂ ਬਹੁਤ ਬਦਹਾਲ ਹੋਇਆ ਪਿਆ। ਜੇ ਟ੍ਰੇਡ ਖੁੱਲ ਜਾਵੇ ਤੇ ਕਿਸਾਨੀ ਹੈ ਜਿਹੜੀ ਉਹ ਮੁੜ ਪੈਰਾਂ ਤੇ ਖੜ ਜਾਊਗੀ। ਇਹੋ ਜਿਹੀਆਂ ਚੀਜ਼ਾਂ ਕਰਨ ਦੀ ਥਾਂ ਤੇ ਇੱਕ ਸੁਰਤਾ ਦਿਖਾਉਣ ਦੀ ਥਾਂ ਤੇ ਇਹਨਾਂ ਨੇ ਜਿਹੜਾ ਜਲੂਸ ਕੱਢਿਆ, ਮੇਰੇ ਖਿਆਲ ਦੇ ਨਾਲ ਉਸ ਜਲੂਸ ਲਈ ਜਿੰਨੀ ਵੀ ਲਾਹਨਤ ਪਾਈ ਜਾਵੇ ਇਹਨਾਂ ਨੂੰ ਉਹ ਥੋੜ੍ਹੀ ਆ। ਵਾਕਿਆ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਤੇ ਜਿਹੜੇ ਕਹਿ ਲਓ ਵੀ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਹੋਇਆ, ਕਿਤੇ ਨਾ ਕਿਤੇ ਗੈਪ ਵੀ ਜਿਹੜੇ ਉਹ ਨਜ਼ਰ ਆਏ ਉੱਥੋਂ। ਤੇ ਬਾਕੀ ਵੈਸੇ ਇਹਨਾਂ ਸਿਆਸਤਦਾਨਾਂ ਤੋਂ ਹੋਰ ਬਹੁਤੀ ਉਮੀਦ ਰੱਖਣੀ ਵੀ ਜਿਹੜੀ ਕੀ ਆਪਾਂ ਸੋਚ ਸਕਦੇ ਹਾਂ ਵੀ ਇਹਨਾਂ ਨੇ ਤਾਂ ਜਿੱਥੇ ਵੀ ਸਿਆਸਤ ਦੀ ਰੋਟੀ ਸੇਕਣ ਨੂੰ ਮਿਲਦੀ ਆ ਝੱਟ ਤਵਾ ਲਾ ਕੇ ਬਹਿ ਜਾਂਦੇ ਨੇ ਉੱਥੇ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਜਥੇਦਾਰ ਹੁਣਾਂ ਨੂੰ ਵੀ ਪਾਕਿਸਤਾਨ ਨੇ ਸੱਦਾ ਭੇਜਿਆ ਸੀ ਪਰ ਜਥੇਦਾਰ ਹੁਣਾਂ ਨੇ ਸੱਦਾ ਠੁਕਰਾਇਆ। ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਤਾਂ ਕਰ ਲਿਆ ਪ੍ਰਵਾਨ, ਉਹਨਾਂ ਦਾ ਤਾਂ ਵੀਜ਼ਾ ਲੱਗ ਗਿਆ ਮੇਰੇ ਖਿਆਲ ਦੇ ਨਾਲ। ਦੇਰ ਸ਼ਾਮ ਜਿਹੜੀ ਅਪਡੇਟ ਮਿਲੀ ਆ ਨਾ, ਅੱਛਾ ਜੀ, ਉਹਨਾਂ ਦਾ ਵੀਜ਼ਾ ਲੱਗ ਗਿਆ, ਉਹ ਕੱਲ ਪਹੁੰਚ ਰਹੇ। ਇਹ ਗੱਲ ਕਨਫਰਮ ਆ ਕਿ ਕਮੇਟੀ ਦੇ ਪ੍ਰਧਾਨ ਉੱਥੇ ਜਾ ਰਹੇ ਆ ਤੇ ਦੱਸਦੇ ਆ ਕਿ ਕਾਰਜਕਾਰੀ ਜਥੇਦਾਰ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਯਾਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਵੀ ਉਹਨਾਂ ਨੇ ਇਨਫੋਰਮ ਕੀਤਾ ਕਿ ਅਸੀਂ ਤੁਹਾਨੂੰ ਵੀਜ਼ਾ ਭੇਜ ਰਹੇ ਹਾਂ, ਤੁਸੀਂ ਆਓ। ਸਦਾ ਭੇਜ ਰਹੇ ਉਹਨਾਂ ਦੀ ਅੰਬੈਸੀ ਦੇ ਇਹਨਾਂ ਦੇ ਨਾਲ ਸ਼ਾਮੀ ਸੰਪਰਕ ਕੀਤਾ, ਕੱਲ ਸ਼ਾਮੀ ਤੱਕ। ਤਾਂ ਉਹ ਕਹਿੰਦੇ ਆ ਕਿ ਮੇਰੇ ਰੁਝੇਵੇਂ ਪਹਿਲਾਂ ਫਿਕਸ ਨੇ, ਮੇਰੇ ਪ੍ਰੋਗਰਾਮ ਤੈਅ ਨੇ, ਤਾਂ ਮੈਂ ਰੁਝੇਵਿਆਂ ਨੂੰ ਛੱਡ ਕੇ ਨਹੀਂ ਜਾ ਸਕਦਾ। ਹਾਂ, ਸਦਾ ਪੱਤਰ ਕਿਤੇ ਕੋਈ 2-4 ਦਿਨ ਪਹਿਲਾਂ ਆਇਆ ਹੁੰਦਾ ਤੇ ਫਿਰ ਮੈਂ ਰੁਝੇਵੇਂ ਜਿਹੜੇ ਉਹ ਵੇਖ ਸਕਦਾ ਸੀ, ਫਿਰ ਪ੍ਰੋਗਰਾਮ ਦਾ ਫੇਰ ਬਦਲ ਕੀਤਾ ਜਾ ਸਕਦਾ ਸੀ। ਉਹ ਕਹਿੰਦੇ ਆ ਕਿ 1-2 ਦਿਨ ਵਾਸਤੇ ਉੱਦਾਂ ਵੀ ਮੈਂ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੇਰੀ ਚਾਹਨਾ ਇਹ ਆ ਕਿ ਕੋਈ 10-15 ਦਿਨ ਦਾ ਵਕਫਾ ਹੋਵੇ ਤੇ ਗੁਰਦਰਸ਼ਨਾਂ ਦੀ ਉੱਤੇ ਜਿਹੜੀ ਤਾਂਘ ਆ ਉਹ ਪੂਰੀ ਕਰਕੇ ਆਈਏ। ਸੋ ਉਹਨਾਂ ਨੇ ਇਹ ਸੱਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਠੁਕਰਾਇਆ ਨਹੀਂ ਹੈ, ਆਪਣੇ ਰੁਝੇਵਿਆਂ ਦੇ ਹਵਾਲਿਆਂ ਨਾਲ ਮੁਲਤਵੀ ਕੀਤਾ। ਕਹਿੰਦੇ ਕਿ ਅਸੀਂ ਫਿਊਚਰ ਦੇ ਵਿੱਚ ਫੇਰ ਜਾ ਸਕਦੇ। ਪਰ ਮੇਰੇ ਖਿਆਲ ਦੇ ਨਾਲ ਕਮੇਟੀ ਨੂੰ ਲੱਗਦੇ ਹੱਥ ਦੇਖੋ, ਉਹਨਾਂ ਨੇ ਕਮੇਟੀ ਦੇ ਪ੍ਰਧਾਨ ਨੂੰ ਬੁਲਾ ਲਿਆ, ਕਾਰਜਕਾਰੀ ਜਥੇਦਾਰ ਨੂੰ ਸੱਦਾ ਦੇ ਦਿੱਤਾ। ਇਹ ਆਪਸ ਦੇ ਵਿੱਚ ਉੱਤੇ ਛਿੱਤਰੀ ਨਾਲ ਵੰਡੀ ਜਾਂਦੇ ਆ। ਘੱਟੋ ਘੱਟ ਕੋਈ ਇਹ ਵੀ ਸੱਦਾ ਹੀ ਦੇ ਦੇਣ, ਫੋਕੀ ਸੁਦਾ ਹੀ ਮਾਰ ਲੈਣ ਕਿ ਆਓ ਇਮਰਾਨ ਸਾਹਿਬ, ਆਓ ਦਰਬਾਰ ਸਾਹਿਬ, ਆਓ ਕਿਤੇ ਕਿ ਅਸੀਂ ਤੁਹਾਡਾ ਸਨਮਾਨ ਕਰਕੇ ਤੁਸੀਂ ਇਹੋ ਜਿਹੀ ਪਹਿਲ ਕਦਮੀ ਕੀਤੀ ਆ। ਚਲੋ ਆਖਣ ਚ ਕੀ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਜਦੋਂ ਜਾਣਗੇ ਹੁਣ ਲੌਂਗੋਵਾਲ ਸਾਹਿਬ ਹੋਰੀ, ਉੱਥੇ ਜਾ ਕੇ ਇਨਵੀਟੇਸ਼ਨ ਦੇ ਆਉਣ। ਇਹਨਾਂ ਨੂੰ ਚੱਤੇ ਪਾਰ ਅਕਾਲੀਆਂ ਵਾਲੀ ਉਹ ਜਿਹੜੀ ਇਹਨਾਂ ਨੂੰ ਪੜ੍ਹਾਈ ਗਈ ਆ ਪੜ੍ਹਾਈ, ਉਹ ਥੋੜ੍ਹੀ ਬੋਲਣੀ ਚਾਹੀਦੀ ਹੈ। ਕਦੇ ਕਦੇ ਆਪਣੀ ਅਕਲ ਤੋਂ ਵੀ ਕੰਮ ਲੈ ਲੈਣਾ ਚਾਹੀਦਾ ਜੀ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਦੇਖੋ ਇੰਨੀ ਵੱਡਾ ਜਿਹੜਾ ਕੰਮ ਹੋਇਆ ਆ, ਤੇ ਜੇ ਜਿਵੇਂ ਥੋੜ੍ਹੇ ਜਿਹੇ ਛੱਡ ਕੇ ਇੱਧਰ ਉੱਧਰ ਜੇ ਕਿਤੇ ਜਾ ਸਕਦੇ ਹੋਰ ਕੰਮਾਂ ਲਈ, ਤਾਂ ਆਈ ਥਿੰਕ ਇੱਧਰ ਜਾਣਾ ਵੀ ਕੋਈ ਮਾੜੀ ਗੱਲ ਨਹੀਂ ਸੀ ਹੋਣੀ। ਅਗਲੀ ਜਿਹੜੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਬਾਦਲਾਂ ਨੂੰ ਟੱਕਰ ਦੇਣ ਲਈ ਅਸਲੀ ਅਕਾਲੀ ਦਲ ਦਾ ਐਲਾਨ। ਇਹ ਜਿਹੜੇ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਬਰਗਾੜੀ ਚ ਮੋਰਚਾ ਚੱਲਦਾ ਪਿਆ, ਉਹਨਾਂ ਚ ਇਹ ਮਤਾ ਜਿਹੜਾ ਆਇਆ ਗਿਆ, ਕਹਿੰਦੇ ਆ ਕਿ ਹੁਣ ਅਕਾਲੀ ਦਲ ਇਸ ਤਰ੍ਹਾਂ ਹੋਣ ਤੇ ਲਿਆਵਾਂਗੇ ਜਿਹੜਾ ਸੱਚਾ ਸੁੱਚਾ ਹੋਊਗਾ। ਧਿਆਨ ਸਿੰਘ ਮੰਡ ਵੀ ਕਹਿ ਰਹੇ ਤੇ ਲੋਕ ਕਹਿੰਦੇ ਕਿ ਜਿਹੜੇ ਅਕਾਲੀ ਦਲ ਚ ਤੁਸੀਂ ਸੀਗੇ ਬੈਠੇ ਹੁਣ ਤੱਕ, ਕਿ ਉਹ ਵੀ ਸੱਚਾ ਸੁੱਚਾ ਨਹੀਂ ਸੀਗਾ, ਕਿ ਜਿਹੜੇ ਇੱਕ ਹੁਣ
ਨਵੇਂ ਸੱਚੇ ਸੁੱਚੇ ਅਕਾਲੀ ਦਲ ਦੀ ਜ਼ਰੂਰਤ ਪੈਂਦੀ ਹੈ। ਖੈਰ ਇਹਨਾਂ ਨੇ ਗੁਰਪੁਰਬ ਮਨਾਇਆ ਉੱਥੇ ਬਰਗਾੜੀ ਮੋਰਚੇ ਦੇ ਵਿੱਚ, ਜੋ ਅਨਾਜ ਮੰਡੀ ਬਰਗਾੜੀ ਦੇ ਵਿੱਚ ਚੱਲਦਾ ਪਿਆ, ਉੱਥੇ ਇਹ ਸਾਰੀਆਂ ਧਿਰਾਂ ਇਸ ਨੁਕਤੇ ਤੇ ਆ ਕੇ ਸਹਿਮਤ ਹੋਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਬਾਦਲ ਕੇ ਆ, ਜਿਹੜੇ ਅਕਾਲੀ ਦਲ ਬਾਦਲ ਨੂੰ ਰਨ ਕਰਦੇ ਆ ਜਾਂ ਚਲਾਉਂਦੇ ਆ, ਇਹਨਾਂ ਤੋਂ ਸਿਆਸੀ ਜਿਹੜੀ ਇੱਕ ਪੋਜੀਸ਼ਨ ਖਿਸਕੀ ਆ, ਉਸ ਪੋਜੀਸ਼ਨ ਦੀ ਮੰਗ ਅਨੁਸਾਰ ਅਸੀਂ ਅਕਾਲੀ ਦਲ ਹੈ ਜਿਹੜਾ ਹੁਣ ਤੇ ਲੈ ਕੇ ਆਈਏ। ਤੇ ਉਸ ਤੋਂ ਬਾਅਦ ਜਿਹੜੀ ਜ਼ਰੂਰਤ ਆ ਕਿ ਸਿੱਖਾਂ ਨੂੰ ਇਸ ਸਮੇਂ ਪੋਲੀਟੀਕਲ ਪਾਵਰ ਬਹੁਤ ਬਹੁਤ ਲੋੜੀਂਦੀ ਆ, ਉਹਦੇ ਵਾਸਤੇ ਕੋਈ ਨਾ ਕੋਈ ਜ਼ੋਰਦਾਰ ਹੀਲਾ ਕਰੀਏ। ਉਹਦੇ ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ, ਜਿੱਦਾਂ ਇਹਨਾਂ ਦਾ ਯੂਨਾਈਟਿਡ ਅਕਾਲੀ ਦਲ ਹੈ ਜਾਂ ਹੋਰ ਕੋਈ ਕਈ ਅਕਾਲੀ ਦਲ ਆ, ਤਾਂ ਉਹਨਾਂ ਨੇ ਇਹ ਸਹਿਮਤੀ ਪ੍ਰਗਟਾਈ ਆ। ਸਿਮਰਨਜੀਤ ਸਿੰਘ ਮਾਨ ਨੇ ਵੀ ਕਿਹਾ ਮੇਰੇ ਖਿਆਲ ਦੇ ਨਾਲ ਕਿ ਅਸੀਂ ਆਪਣਾ ਅਕਾਲੀ ਦਲ ਹੈ ਜਿਹੜਾ ਉਹ ਮਰਜ਼ ਕਰਨ ਦੇ ਸਾਰੇ ਆ, ਕੋਈ ਚੱਕਰ ਨਹੀਂ, ਇੱਕ ਪਲੇਟਫਾਰਮ ਤੇ ਆ ਹੋਏ। ਹੁਣ ਦੇਖਣਾ ਹੋਏਗਾ ਕਿ ਇੱਕ ਝੰਡੇ ਥੱਲੇ ਆਉਂਦੇ ਆ ਜਾਂ ਫਿਰ ਹਰੇਕ ਦਾ ਆਪਣੇ ਝੰਡੇ ਆਪਣਾ ਹੀ ਡੰਡਾ ਹੋਊਗਾ, ਪਰ ਜੇ ਆਉਂਦੇ ਆ ਤੇ ਫਿਰ ਕਿੰਨਾ ਚਿਰ ਲਈ। ਔਰ ਦੂਸਰਾ ਇਹ ਆ ਕਿ ਹਾਲੇ ਵੀ ਜੇ ਆਪਾਂ ਦੇਖੀਏ, ਹਾਲਾਂਕਿ ਬਰਗਾੜੀ ਮੋਰਚੇ ਬਾਰੇ ਇੱਕ ਆਮ ਸ਼ਬਦ ਜਿਹੜਾ ਪ੍ਰਚਲਿਤ ਕੀਤਾ ਗਿਆ ਤਰੱਕੀ ਕਰਮ ਖਿਆਲੀ, ਪਰ ਇਹਨਾਂ ਦੇ ਵਿੱਚ ਵੀ ਕੁਛ ਲੋਕ ਆ ਜਿਹੜੇ ਨਰਮ ਖਿਆਲੀ ਕਿਹਾ ਜਾ ਸਕਦਾ, ਲੋਕ ਆ, ਕੁਛ ਲੋਕ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਖਾਲਿਸਤਾਨ ਦੇ ਮੁੱਦੇ ਤੇ ਰਾਜਨੀਤੀ ਕਰਦੇ ਆ। ਤਾਂ ਇੱਥੇ ਵੀ ਵਿਚਾਰਕ ਵਖਰੇਵਾਂ ਹੈ, ਇੱਥੇ ਵੀ ਹੈ, ਐਸੀ ਗੱਲ ਨਹੀਂ ਹੈ। ਤਾਂ ਕੀ ਉਹ ਵਿਚਾਰਕ ਵਖਰੇਵਾਂ ਜਿਹੜਾ ਉਹ ਵੀ ਪਾਸੇ ਰੱਖ ਦਿੱਤਾ, ਤਾਂ ਫਿਰ ਉਸ ਤੋਂ ਬਾਅਦ ਜੋ ਇਹ ਸਮੂਹ ਬਣੂਗਾ, ਇੱਕ ਟੋਲੀ ਕਹਿ ਸਕਦੇ ਆ, ਜਿਹੜੀ ਇੱਕ ਝੰਡੇ ਹੇਠ ਪੋਲੀਟੀਕਲ ਗੇਮ ਸਾਰੀ ਹੈ ਜਿਹੜੀ ਅੱਗੇ ਤੁਰੂਗੀ, ਤਾਂ ਕੀ ਉਹਨੂੰ ਲੋਕ ਪ੍ਰਬੰਧ ਕਰਕੇ ਬਹੁਤ ਵੱਡਾ ਸਵਾਲ। ਤਾਂ ਕੀ 2019 ਦੇ ਇਲੈਕਸ਼ਨ ਤੋਂ ਪਹਿਲਾਂ ਇਹ ਸਾਰਾ ਕੁਛ ਹੈ ਜਿਹੜਾ ਨਜਿੱਠ ਲਿਆ ਜਾਊਗਾ, ਜਿੱਦਾਂ ਇਹ ਕਹਿੰਦੇ ਆ ਕਿ ਅਸੀਂ ਜਿਹੜੇ ਛੋਟੇ ਛੋਟੇ ਹੋਰ ਅਕਾਲੀ ਦਲ ਆ ਉਹਨਾਂ ਸਾਰਿਆਂ ਨੂੰ ਇੱਕ ਪਾਰਟੀ ਵਜੋਂ ਮਰਜ਼ ਕਰਕੇ ਫਿਰ ਇੱਕ ਕੰਪੇਨ ਚ ਚਲਾਵਾਂਗੇ ਤਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਹਨੂੰ ਰਿਪਲੇਸ ਕੀਤਾ ਜਾ ਸਕੇ। ਤੋ ਇਹ ਕਿੰਨੀ ਜਲਦੀ ਕੀਤਾ ਜਾ ਸਕਦਾ ਤੇ ਲੋਕਾਂ ਦਾ ਹੁੰਗਾਰਾ ਕਿਸ ਤਰ੍ਹਾਂ ਦਾ ਹੋਊਗਾ, ਇਹ ਬਹੁਤ ਅਜੀਬੋ-ਗਰੀਬ ਜਿਹਾ ਸਵਾਲ ਹੈ। ਮੇਰੇ ਖਿਆਲ ਦੇ ਨਾਲ ਚੁਟਕੀਆਂ 'ਚ ਹੱਲ ਹੋਣ ਵਾਲਾ ਨਹੀਂ ਹੈ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਜਦੋਂ ਪੁਲਿਸ ਨੂੰ ਮਿਲਿਆ ਸ਼ਾਹਰੁਖ ਦੇ ਡਾਇਲੌਗ ਦਾ ਸਾਹਮਣਾ ਕਰਨਾ ਪਿਆ। ਨਾਲੇ ਸ਼ਾਹਰੁਖ ਖਾਨ ਦਾ ਇੱਕ ਡਾਇਲੌਗ ਸੀਗਾ, ਮਾਈ ਨੇਮ ਇਜ਼ ਖਾਨ। ਉਹ ਅਗਲਾ ਜਿਹੜਾ ਸ਼ਬਦ ਆ ਉਹਦੇ ਵਿੱਚ ਇੱਕ ਬਹੁਤ ਪੀੜਾ ਮਾਈ ਨੇਮ ਇਜ਼ ਖਾਨ ਬਟ ਆਈ ਉਹ ਡਾਇਲੌਗ ਸੀਗਾ ਜਿਹੜਾ ਉਹ ਬਹੁਤ ਮਸ਼ਹੂਰ ਹੋਇਆ ਜਦੋਂ ਉਹਦੀ ਫਿਲਮ ਆਈ। ਉਸ ਤੋਂ ਬਾਅਦ ਅੱਜ ਇੱਕ ਵਾਰ ਫੇਰ ਇਹ ਜਿਹੜਾ ਡਾਇਲੌਗ ਆ ਇਸ ਤੋਂ ਮਿਲਿਆ। ਅਸਲ ਦੇ ਵਿੱਚ ਕੁਛ ਕਸ਼ਮੀਰੀ ਵਿਦਿਆਰਥੀ ਆ ਜਿਹੜੇ ਹਿਰਾਸਤ ਚ ਲਏ, ਤਾਂ ਇਹ ਹਿਰਾਸਤ ਦੇ ਵਿੱਚ ਜਦੋਂ ਲੈ ਗਏ, ਹਾਲਾਂਕਿ ਇਹਨਾਂ ਨੂੰ ਪਠਾਨਕੋਟ ਛਾਉਣੀ ਰੇਲਵੇ ਸਟੇਸ਼ਨ ਤੇ ਹਿਰਾਸਤ ਚ ਲਿਆ ਗਿਆ, ਬਾਅਦ ਦੇ ਵਿੱਚ ਜੰਮੂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਇਸ ਕਰਕੇ ਲੈ ਗਏ ਸੀ ਕਿ ਉਹ ਜ਼ਾਕਿਰ ਮੂਸਾ ਦਾ ਇੱਕ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਇੱਥੇ ਬਹੁਤ ਵੱਡਾ ਹਊਆ ਖੜਾ ਕੀਤਾ ਜਾ ਰਿਹਾ। ਸਾਡੇ ਅਬੋਹਰ ਦੇ ਵਿੱਚ ਵੀ ਉਹਦੇ ਪੋਸਟਰ ਲੱਗੇ ਹੋ। ਜ਼ਾਕਿਰ ਮੂਸਾ ਨੇ ਭਾਰਤੀ ਮੀਡੀਆ ਤੇ ਭਾਰਤੀ ਪੁਲਿਸ ਨੂੰ ਪੂਰੇ ਇੰਡੀਆ ਦੀ ਯਾਤਰਾ ਕਰਵਾਤੀ। ਉਹ ਇੱਕ ਨਿਊਜ਼ ਪੋਰਟਲ ਆ ਰਿਹਾ ਹੁੰਦਾ ਖਬਰ ਕਿ ਜ਼ਾਕਿਰ ਮੂਸਾ ਪੰਜਾਬ, ਦੂਸਰਾ ਕਹਿੰਦਾ ਯੂਪੀ, ਤੀਸਰਾ ਕਹਿੰਦਾ ਹਰਿਆਣੇ। ਉਹਨੇ ਚੰਗਾ ਯੱਬ ਪਾਇਆ। ਇੱਕ ਸਿੱਧੂ ਮੂਸੇ ਵਾਲਾ ਉਹ ਬੜਾ ਮਸ਼ਹੂਰ ਹੈ, ਇੱਕ ਜ਼ਾਕਿਰ ਮੂਸਾ ਇਸ ਸਮੇਂ ਇਹ ਵੀ ਬੜਾ ਮਸ਼ਹੂਰ ਬਣਿਆ ਜੀ। ਹੁਣ ਹੋਇਆ ਕੀ ਹੈ ਕਿ ਕੋਈ ਇਨਪੁਟ ਮਿਲੀ ਇਹਨਾਂ ਨੂੰ ਕਿ ਏਦਾਂ ਇੱਕ ਮੋਟਰਸਾਈਕਲ ਤੇ ਆ ਰਹੇ, ਹੋ ਸਕਦਾ ਮੋਟਰਸਾਈਕਲ ਤੇ ਹੁਣ ਹੋ ਸਕਦਾ ਮੋਟਰਸਾਈਕਲ ਰੇਲ ਗੱਡੀ ਤੇ ਹੋਵੇ। ਇਹ ਸਟੂਡੈਂਟ ਜਿਹੜੇ ਰਾਜਸਥਾਨ ਪੜ੍ਹਦੇ ਸੀਗੇ ਤੇ ਇਹ ਆਪਣੇ ਘਰ ਤੋਂ ਮੋਟਰਸਾਈਕਲ ਲਈ ਆਉਂਦੇ ਸੀਗੇ। ਹੁਣ ਉਹ ਜਿਹੜੀ ਕਾਲ ਆਈ ਸੀਗੀ, ਇਨਪੁਟ ਆਈ ਸੀਗੀ, ਉਹ ਉਸੇ ਨੰਬਰ ਦੀ ਜਿਹੜਾ ਇਹਨਾਂ ਦੇ ਮੋਟਰਸਾਈਕਲ ਦਾ ਨੰਬਰ ਸੀ। ਹਾਲਾਂਕਿ ਇਹਨਾਂ ਮੁੰਡਿਆਂ ਦੇ ਗਰੁੱਪ ਦੇ ਵਿੱਚ ਇੱਕ ਮੁੰਡਾ ਇਹੋ ਜਿਹਾ ਵੀ ਸੀਗਾ ਜਿਹਦਾ ਫਾਦਰ ਹੈ ਜਿਹੜਾ ਉਹ ਖੁਦ ਆਰਮੀ ਚ ਰਹਿ ਗਿਆ। ਤਾਂ ਇਹਨਾਂ ਨੂੰ ਉੱਥੇ ਹਿਰਾਸਤ ਚ ਲੈ ਲਿਆ ਗਿਆ। ਹਾਲਾਂਕਿ ਅਰੈਸਟ ਕੀਤਾ, ਹਿਰਾਸਤ ਚ ਲਿਆ ਗਿਆ। ਪਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋਇਆ ਕਿ ਜਦੋਂ ਇੱਕ ਮੁੰਡੇ ਨੇ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਡਾਇਲੌਗ ਬੋਲਿਆ ਕਿ ਮੇਰਾ ਨਾਮ ਖਾਨ ਜ਼ਰੂਰ ਹੈ ਪਰ ਮੈਂ ਅੱਤਵਾਦੀ, ਤਾਂ ਇਹਦੇ ਵਿੱਚ ਸਾਰੀ ਚੀਜ਼ ਜਿਹੜੀ ਹੈ ਨਾ ਉਹ ਸਾਫ਼ ਹੋ ਗਈ ਕਿ ਪਰੇਸ਼ਾਨੀ ਕਿਸ ਤਰ੍ਹਾਂ ਹੋਊ। ਕਿਉਂਕਿ ਦੇਖੋ ਅਲੀਗੜ੍ਹ ਯੂਨੀਵਰਸਿਟੀ ਚੋਂ ਇੱਕ ਮੁੰਡਾ ਭੱਜ ਕੇ ਅੱਤਵਾਦੀਆਂ ਚ ਚਲੇ ਗਿਆ। ਮੇਨ ਉਹਦੀ ਕਹਾਣੀ ਆ, ਜੇ ਆਪਾਂ ਦੇਖੀਏ ਉਹਦੀ ਜਿਹੜੀ ਮੁੱਖ ਕਹਾਣੀ ਆ ਇਸ ਰਸਤੇ ਤੇ ਜਾਣ ਦੀ, ਉਹ ਇਹੋ ਹੀ ਆ ਕਿ ਖੱਜਲ ਖੁਆਰ ਤਾਂ ਹਰੇਕ ਨੂੰ ਕੀਤਾ ਜਾਂਦਾ, ਜਲੀਲੋ ਖੁਆਰ ਰੱਜ ਕੇ ਕੀਤਾ ਜਾਂਦਾ। ਜਦੋਂ ਕਸ਼ਮੀਰੀ ਸਟੂਡੈਂਟ ਕਹਿੰਦਾ ਅਗਲਾ, ਤਾਂ ਉਹਨੂੰ ਉਸੇ ਨਿਗਾਹ ਦੇ ਨਾਲ ਦੇਖਿਆ ਜਾਂਦਾ ਕਿ ਕਸ਼ਮੀਰੀ ਆ, ਨਾ ਕਿ ਇਸ ਨਿਗਾਹ ਨਾਲ ਦੇਖਿਆ ਜਾਂਦਾ ਕਿ ਸਟੂਡੈਂਟ ਹੈ। ਤੋ ਇਹ ਜਿਹੜਾ
ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਇੱਕ ਟ੍ਰੀਟ ਕਰਨ ਦਾ ਢੰਗ ਆ ਜਿਹੜਾ ਪੁਲਿਸ ਦਾ। ਹੁਣ ਜਿੱਦਾਂ ਇੱਥੇ ਆਪਣੇ ਪੰਜਾਬ ਦੇ ਵਿੱਚ ਹੋਇਆ ਸੀਗਾ, ਪਿੱਛੇ ਜੇ ਗ੍ਰਿਫਤਾਰੀਆਂ ਹੋਈਆਂ, ਜਾਇਜ਼ ਸੀਗੀਆਂ ਨਜਾਇਜ਼ ਸੀਗੀਆਂ, ਅਲੱਗ ਵਿਸ਼ਾ। ਪਰ ਉਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਜਿਹੜਾ ਸਿਲਸਿਲਾ ਚੱਲਿਆ, PG 'ਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ, ਟਾਈਮ ਦੇ ਵਿੱਚ ਆ ਗਏ। ਇੱਥੋਂ ਲੁਧਿਆਣੇ ਚੱਕ ਕੇ ਇਹਨਾਂ ਨੇ 6 ਬੰਦੇ ਆ ਜਿਹੜੇ ਵਪਾਰੀ ਸੀ ਬਹੁਤ ਤਗੜੇ, ਉਹ ਜੇਲ੍ਹ ਦੇ ਵਿੱਚ ਡੱਕ ਦਿੱਤੇ। ਤੇ ਬਹੁਤ ਸਾਰੇ ਜਿਹੜੇ ਪੰਜਾਬੀ ਵਪਾਰੀ ਸੀਗੇ ਉਹ ਜਾ ਕੇ ਥਾਣੇ ਦੇ ਵਿੱਚ ਪਿੱਟੇ ਕਿ ਇਹ ਬੰਦੇ ਕਾਰੋਬਾਰ ਕਰਦੇ, ਸਾਡੇ ਨਾਲ ਕਾਰੋਬਾਰ ਕਰਦੇ, ਕੋਈ ਗੱਲ ਹੀ। ਤਾਂ ਇਹ ਜਿਹੜਾ ਇੱਕ ਪੈਟਰਨ ਹੈ ਪੁਲਿਸ ਦਾ ਕੰਮ ਕਰਨ ਦਾ, ਇੱਕ ਢੰਗ ਹੈ ਜਿਹੜਾ, ਉਹ ਮੇਰੇ ਖਿਆਲ ਦੇ ਨਾਲ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਉਹ ਜਿੱਦਾਂ ਕਹਿੰਦੇ ਸਪਰਿੰਗ ਰੋਲ ਬੈਕ ਕਰਦਾ ਤਾਂ ਉਹ ਇਹਨਾਂ ਨੂੰ ਮਾਰ ਕਰਦਾ। ਤਾਂ ਇਹ ਜਿਹੜੀ ਚੀਜ਼ ਆ ਨਾ, ਇਹਨਾਂ ਨੂੰ ਵੇਖਣੀ ਚਾਹੀਦੀ। ਹੁਣ ਦੇਖੋ, ਪਤਾ ਨਹੀਂ ਕੋਈ ਉਹਨਾਂ ਦੇ ਵਿੱਚੋਂ ਕਿਸੇ ਨੇ ਲਾਗਡਾਟ ਵਾਲੇ ਨੇ ਕਾਲ ਕਰ ਦਿੱਤੀ ਹੋਵੇ ਕਿ ਜਾਕਰ ਮੁਸਤਫਾ ਦੇ ਸਾਥੀ ਆ ਰਹੇ, ਪਰ ਉਹਨਾਂ ਨੂੰ ਇੰਨਾ ਜ਼ਿਆਦਾ ਜਲੀਲੋ ਖੁਆਰ ਕੀਤਾ ਗਿਆ ਕਿ ਨਾ ਤੇ ਉਹ ਕਾਲਜ ਪਹੁੰਚ ਸਕੇ ਆ, ਨਾ ਘਰ ਪਹੁੰਚ ਸਕੇ ਆ, ਪਹੁੰਚੇ ਕਿੱਥੇ। ਤੇ ਹਾਲੇ ਉਹਨਾਂ ਦਾ ਕਸੂਰ ਨਿਕਲੂਗਾ ਇਹਦੀ ਕੋਈ ਗਰੰਟੀ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪਟਿਆਲਾ ਲੋਕ ਸਭਾ ਸੀਟ ਤੋਂ ਡਾਕਟਰ ਬਲਵੀਰ ਸਿੰਘ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ। ਚਰਚਾ ਆ। ਵੈਸੇ ਬਲਵੀਰ ਸਿੰਘ ਨੇ ਮਿਹਨਤ ਚੰਗੀ ਕੀਤੀ 5-6 ਮਹੀਨੇ ਪਹਿਲਾਂ, ਮਿਹਨਤ ਕੀਤੀ ਇਹਨੇ ਸੁਖਪਾਲ ਖਹਿਰੇ ਦੇ ਖਿਲਾਫ, ਜਿੱਦਾਂ ਪਾਰਟੀ ਦੇ ਵਿੱਚ ਕੰਪੇਨ ਖੜੀ ਕਰ ਦਿੱਤੀ ਸੀ, ਉਹ ਕਾਫੀ ਜਦੋਂ ਤਗੜੀ ਸੀ। ਵੈਸੇ ਵੀ ਇਲੈਕਸ਼ਨ ਤੇ ਲੜਿਆ ਹੀ ਆ ਡਾਕਟਰ ਬਲਵੀਰ ਸਿੰਘ ਨੇ, 2017 ਵਾਲਾ ਇਲੈਕਸ਼ਨ ਤੇ ਲੜਿਆ ਪਟਿਆਲੇ ਤੇ ਵਿੱਚੋਂ ਜੇ ਦੱਸਦੇ ਆ ਕਿ ਮੌਨ ਹੋ ਗਏ ਸੀਗੇ ਤੇ ਪਤਾ ਲੱਗਿਆ ਕਿ ਉਹ ਇੱਕ ਬੜੀ ਇਹਨਾਂ ਦੀ ਪੂਰੀ ਵਿਧੀ ਬੜੀ ਮਸ਼ਹੂਰ ਹੈ ਨਾ, ਵਿਪਾਸਨਾ, ਦਿਮਾਗੀ ਸ਼ਾਂਤੀ ਵਾਸਤੇ ਜਿਹੜਾ ਧਿਆਨ ਲਾਉਂਦੇ ਆ, ਵਿਪਾਸਨਾ ਖੋਜ ਕੀਤੀ ਸੀ ਕਿ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਉਹ ਵਾਰ ਵਿਪਾਸਨਾ ਕਰਕੇ ਆਏ, ਔਰ ਜਦੋਂ ਵੀ ਵਿਪਾਸਨਾ ਕਰਕੇ ਆਉਂਦੇ ਸੀਗੇ ਉਦੋਂ ਇੱਕ ਦਿਨ ਝਟਕ ਦਿੰਦੇ ਸੀ। ਦੱਸਦੇ ਆ ਕਿ ਇਹ ਵੀ ਮੁੜ ਕੇ ਦਿਮਾਗੀ ਸ਼ਾਂਤੀ ਵਾਸਤੇ ਧਿਆਨ ਤੇ ਚਲੇ ਗਏ ਸੀ, ਵਿਪਾਸਨਾ ਕਰਨ ਚਲੇ ਗਏ ਸੀਗੇ, ਹੁਣੇ ਪਰਤੇ ਆ ਤੇ ਦੱਸਦੇ ਆ ਕਿ ਇਹਨਾਂ ਦੀ ਟਿਕਟ ਜਿਹੜੀ ਆ ਉਹ ਪੱਕੀ ਕੀਤੀ ਜਾ ਰਹੀ ਹੈ। ਵੈਸੇ ਭਗਵੰਤ ਮਾਨ ਨੇ ਪਿੱਛੇ ਜੇ ਇੱਕ ਇਸ਼ਾਰਾ ਜਿਹਾ ਕੀਤਾ ਹੈਗਾ ਕਿ ਪਟਿਆਲੇ ਤੋਂ ਪੱਕਾ ਉਮੀਦਵਾਰ, ਯਾਨੀ ਅਸੀਂ ਤਾਕੜ ਜਿਹਾ ਉਮੀਦਵਾਰ ਲਿਆਵਾਂਗੇ। ਉਹਦਾ ਮਤਲਬ ਇਹੋ ਹੀ ਆ ਕਿਤੇ ਨਾ ਕਿਤੇ ਕਿ ਬਲਵੀਰ ਸਿੰਘ ਤੇ ਗੁਣਾ ਪੈ ਸਕਦਾ। ਡਾਕਟਰ ਬਲਵੀਰ ਸਿੰਘ ਉੱਥੇ ਰਿਜ਼ਲਟ ਕਿਸ ਤਰ੍ਹਾਂ ਦਾ ਦੇਣਗੇ ਉਹ ਤੇ ਤੈਅ ਹੀ ਆ, ਕਿਉਂਕਿ ਪਟਿਆਲੇ ਦੇ ਵਿੱਚ ਵੱਡਿਆਂ ਦੇ ਪੈਰ ਨਹੀਂ ਲੱਗਣ। ਖਾਸ ਤੌਰ ਤੇ ਜਿਹੜੀ ਮੈਂਬਰ ਪਾਰਲੀਮੈਂਟ ਦੀ ਪਿਛਲੀ ਦਫਾ ਉਹ ਇੱਕ ਅਣਕਿਆਸੀ ਹਾਰ ਦਿੱਤੀ ਸੀ ਡਾਕਟਰ ਸਰਬਜੀਤ ਗਾਂਧੀ ਨੇ, ਉਹ ਉਸ ਵੇਲੇ ਦਿੱਤੀ ਸੀ ਜਦੋਂ ਬਹੁਤ ਸਿਖਰ ਤੇ ਵੇਖ। ਇਸ ਸਮੇਂ ਤੇ ਉਹ ਬੁਲਬੁਲਾ ਜਿਹੜਾ ਫਟ ਚੁੱਕਾ, ਤੱਕ ਵੀ ਹੈ ਨਹੀਂ ਪੱਲੇ। ਇੱਥੇ ਤੇ ਹੁਣ ਭਾਵੇਂ ਡਾਕਟਰ ਬਲਵੀਰ ਸਿੰਘ ਆ ਜਾਵੇ, ਭਾਵੇਂ ਕੋਈ ਡਾਕਟਰ ਜਗੀਰ ਸਿੰਘ ਆ ਜਾਵੇ, ਜਿਹੜਾ ਮਰਜ਼ੀ ਆ ਜਾਵੇ, ਪਰ ਉਹ ਜਿਹੜਾ ਪਰਚਮ ਸੀਗਾ ਜੋ ਇੱਕ ਝੰਡਾ ਉੱਤੇ ਲਹਿਰਾਇਆ ਗਿਆ ਉਹ ਦੁਬਾਰਾ ਹਿਸਟਰੀ ਆ ਜਿਹੜੀ ਉਹ ਰਿਪੀਟ ਹੋ, ਮੇਰੇ ਖਿਆਲ ਦੇ ਨਾਲ ਬਹੁਤ ਔਖਾ ਕੰਮ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਸਿੱਧੂ ਤੇ BJP ਮਹਿਲਾ ਮੇਅਰ ਲਈ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼। ਇਹ ਉੱਥੇ ਆ ਛੱਤੀਸਗੜ੍ਹ ਦੇ ਵਿੱਚ ਹੀ ਆ। ਅੱਜ ਜਿੱਦਾਂ ਤੁਸੀਂ ਇਹਦੀ ਗੈਰ ਹਾਜ਼ਰੀ ਦੀ ਗੱਲ ਕੀਤੀ, ਵੈਸੇ ਛੱਤੀਸਗੜ੍ਹ ਤੋਂ ਮੇਰੇ ਖਿਆਲ ਦੇ ਨਾਲ ਮੱਧ ਪ੍ਰਦੇਸ਼ ਪਹੁੰਚ ਚੁੱਕਾ, ਕਿਉਂਕਿ ਕੰਪੇਨ ਚੱਲਦੇ ਪਏ ਆ ਅਲੱਗ-ਅਲੱਗ ਸਟੇਟਾਂ ਦੇ ਵਿੱਚ, 5 ਸਟੇਟਾਂ ਦਾ ਇਲੈਕਸ਼ਨ ਹੈ ਜੀ। ਅੱਜ ਵੀ ਸਿੱਧੂ ਆ ਜਿਹੜਾ ਉੱਥੇ ਮੰਚ ਤੇ ਨਹੀਂ ਪਹੁੰਚਿਆ, ਪਰ ਇਹ ਉੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਆਇਆ, ਔਰ ਦੱਸਦੇ ਆ ਕਿ ਇਹਨੂੰ ਸਪੈਸ਼ਲ ਜਿਹੜਾ ਕਾਂਗਰਸੀਆਂ ਕੋਲ ਜਹਾਜ਼ ਆ ਉਹ ਦਿੱਤਾ ਗਿਆ। ਇਹ ਉੱਥੇ ਆਇਆ ਤੇ ਮੰਚ ਤੇ ਨਹੀਂ ਪਹੁੰਚਿਆ, ਔਰ ਇਕੱਲੇ ਨੂੰ ਜਹਾਜ਼ ਦਿੱਤਾ। ਕਹਿੰਦਾ ਦੇਖ ਲਓ, ਉਹਨਾਂ ਨੇ ਮੈਨੂੰ ਜਹਾਜ਼ ਦੇ ਕੇ ਭੇਜਿਆ। ਕਹਿੰਦਾ ਕਿ ਮੇਰੀ ਤਮੰਨਾ ਸੀ ਕਿ ਮੈਂ ਸੁਖੀ ਸੀ ਕਿ ਜਿੱਦਣ ਵੀ ਇਹ ਕੰਮ ਨੇਪਰੇ ਚੜੂਗਾ ਮੈਂ ਆ ਕੇ ਫੇਰ ਬਾਬੇ ਦੇ ਦਰਬਾਰ ਤੇ ਅਰਦਾਸ ਕਰੂਗਾ, ਮੱਥਾ ਟੇਕੂਗਾ। ਕਿਉਂਕਿ ਕਹਿੰਦਾ 4 ਰੈਲੀਆਂ ਕਰਨੀਆਂ ਸੀ, ਅੱਜ ਵੀ ਕਰਨੀਆਂ, ਪਰ ਮੈਂ ਇਹਨਾਂ ਨੂੰ ਕਿਹਾ ਭਾਈ ਮੈਂ ਜਾਣਾ ਚਾਹੁੰਦੇ ਤੇ ਜਹਾਜ਼ ਲੈ ਕੇ ਜਾ ਤੇ ਜਲਦੀ ਮੁੜਿਆ। ਦੱਸਦੇ ਕਿ ਭਾ ਸ਼ਹਿਰੀ ਹੈ ਜਿਹੜਾ ਫਿਰ ਇਕੱਲਾ ਹੀ ਆਇਆ ਜਹਾਜ਼ ਦੇ ਵਿੱਚ ਭੰਗੜਾ ਪਾਉਣ। ਉਹਨੇ ਫਿਰ ਆ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਮੱਥਾ ਟੇਕਿਆ, ਅਰਦਾਸ ਜਿਹੜੀ ਇੱਥੇ ਪਤਾ ਨਹੀਂ ਉਹਨੂੰ ਬੁਲਾਇਆ ਗਿਆ ਜਾਂ ਨਹੀਂ ਬੁਲਾਇਆ ਗਿਆ, ਜਾਂ ਆਪ ਨਹੀਂ ਆਇਆ, ਇਹਦਾ ਪਤਾ ਨਹੀਂ ਹੈ। ਸੋ ਉਹਦਾ ਹੁਣ ਦੂਸਰਾ ਪੱਖ ਹੈ ਜਿਹੜਾ ਜਿਹੜੀ ਕਹਾਣੀ ਤੁਸੀਂ ਦੱਸ ਰਹੇ ਹੋ ਦੇ ਖਿਲਾਫ ਕੋਈ ਟਿੱਪਣੀ ਕੀਤੀ ਆ, ਉਹ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ, ਵੈਸੇ ਨਵਜੋਤ ਸਿੰਘ ਸਿੱਧੂ ਕਈ ਵਾਰ ਜੋਸ਼ ਦੇ ਵਿੱਚ ਆ ਕੇ ਨਾ ਹੋਸ਼ ਆਪਣੇ ਗਵਾ ਪੈਂਦਾ, ਫਿਰ ਸੁੱਤਾ ਫਸ ਜਾਂਦਾ, ਮੁੜ ਕੇ ਉਸ ਮੁੱਦੇ ਤੇ ਜਵਾਬ ਨਹੀਂ। ਇਹ ਵੀ ਇਹਦੀ ਖਾਮੀ ਹੈ, ਕਿਉਂਕਿ ਉੱਥੇ ਹੁਣ ਇਸ ਸਮੇਂ ਬੜਾ ਮੰਗਿਆ ਪਿਆ ਮੈਦਾਨ, ਕਿ ਇਹਨੇ ਟੀਕਾ ਟਿੱਪਣੀ ਕਰ ਦਿੱਤੀ ਉੱਥੇ
ਵਿੱਚ ਕਹਿ ਦਿੱਤਾ ਤਾਲੀ ਠੋਕੋ ਠੋਕੋ। ਇੱਕ ਤੇ ਇਹਨੂੰ ਇਹ ਬੜੀ ਆਦਤ ਆ ਕਿ ਤਾਲੀ ਬੜੀ ਠਕਵਾਉਂਦਾ, ਅਗਲਾ ਨਹੀਂ ਮਾਰਦਾ ਤਾੜੀ ਆ, ਧੱਕਾ ਥੋੜੀ ਆ, ਕਹਿੰਦੇ ਠੋਕੋ ਠੋਕੋ ਤਾਲੀ ਠੋਕੋ। ਹੁਣ ਉੱਥੇ ਮੇਹਰ ਸੀਗੀ, ਉਹਦਾ ਨਾਮ ਸੀਗਾ ਮਹਾਪੌਰ, ਤੇ ਉਹਨੂੰ ਵੀ ਕਹਿੰਦਾ ਨਾਲ ਹੀ ਕਹਿੰਦਾ ਤਾਲੀ ਠੋਕੋ ਔਰ ਸਾਥਵੇਂ ਮਹਾਪੌਰ ਕੋ ਵੀ। ਉਹ ਹੁਣ ਬੀਬੀ ਸੀਗੀ, ਉਹਦਾ ਰੌਲਾ ਪੈ ਗਿਆ ਭਾਰਤੀ ਜਨਤਾ ਪਾਰਟੀ ਦੀ ਮੇਹਰ ਸੀ। ਉਸ ਤੋਂ ਬਾਅਦ ਇਹਨੇ ਨਾ ਤੇ ਕੋਈ ਸਫਾਈ ਦਿੱਤੀ ਆ, ਇਹਦੇ ਖਿਲਾਫ ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋ ਗਏ। ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲੇ ਚੇਤਾਵਨੀ ਦਿੱਤੀ ਆ ਕਿ ਜੇ ਤੇ ਤੁਸੀਂ ਮਾਫੀ ਮੰਗਦੇ ਹੋ ਜਾਂ ਕੋਈ ਸਪਸ਼ਟੀਕਰਨ ਦਿੰਦੇ ਹੋ ਤਾਂ ਠੀਕ ਹੈ, ਨਹੀਂ ਤਾਂ ਤੁਹਾਡੇ ਖਿਲਾਫ ਦਿੱਤਾ। ਤੇ ਇਹਨੂੰ ਹੋਰ ਵੀ ਬਹੁਤ ਕੁਛ ਕਿਹਾ। ਉਹਨਾਂ ਨੇ ਕਿਹਾ ਕਿ ਮਿਸਟਰ ਮੂਰਖ, ਇਹਨਾਂ ਦੀ ਇੱਕ ਹੈਗੀ ਆ ਚੇਤਨੀ ਭਾਰਤੀ ਜਨਤਾ ਪਾਰਟੀ ਦੀ, ਉਹਨੇ ਇਹਨੂੰ ਮਿਸਟਰ ਮੂਰਖ ਤੱਕ ਵੀ ਕਿਹਾ ਕਿ ਨਵਜੋਤ ਸਿੱਧੂ ਆ ਜਿਹੜਾ ਉਹ ਮਿਸਟਰ ਮੂਰਖ ਆ। ਪਰ ਨਵਜੋਤ ਸਿੱਧੂ ਨੂੰ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਟੀਕਾ ਟਿੱਪਣੀਆਂ ਤੋਂ ਬਚਣਾ ਚਾਹੀਦਾ, ਕਿਉਂਕਿ ਪਿੱਛੇ ਜੇ ਇਹਨੇ ਇੱਕ ਇਹੋ ਜਿਹੀ ਟਿੱਪਣੀ ਕਰ ਦਿੱਤੀ ਛੱਤੀਸਗੜ੍ਹ ਦੇ ਸੰਦਰਭ ਦੇ ਵਿੱਚ। ਉੱਥੇ ਕਹਿ ਦਿੱਤਾ ਸੀਗਾ ਕਿ ਇੱਥੋਂ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਬੰਬੇ ਦੇ ਬਾਜ਼ਾਰ 'ਚ, ਉਹ ਵੀ ਰੌਲਾ ਪੈ ਗਿਆ ਸੀ, ਉਹਦੇ ਤੇ ਵੀ ਸ਼ਿਕਾਇਤ ਦਰਜ ਹੋ ਗਈ। ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਕਿਉਂਕਿ ਨਵਜੋਤ ਸਿੱਧੂ ਜਿਸ ਤਰੀਕੇ ਨਾਲ ਕਾਂਗਰਸ ਚਮਕਾ ਰਹੀ ਆ, ਜਿਸ ਤਰੀਕੇ ਨਾਲ ਉਹਨੂੰ ਸਟਾਰ ਪ੍ਰਚਾਰਕ ਲਾ ਦਿੱਤਾ, ਆਉਣ ਵਾਲੇ ਸਮੇਂ ਦੇ ਵਿੱਚ ਸੁਣ ਚ ਇਹ ਆਉਂਦਾ ਪਿਆ ਕਿ 2022 ਵਾਲਾ ਜਿਹੜਾ ਇਲੈਕਸ਼ਨ ਹੋਊਗਾ ਪੰਜਾਬ ਦੇ ਵਿੱਚ, ਹੋ ਸਕਦਾ ਕਿ ਨਵਜੋਤ ਸਿੱਧੂ ਮੁੱਖ ਚੁਣਾਵ। ਤਾਂ ਇੰਨਾ ਕੁਛ ਹੈ ਜਿਹੜਾ ਨਵਜੋਤ ਸਿੱਧੂ ਬਾਰੇ ਸੋਚਿਆ ਜਾ ਰਿਹਾ। ਤਾਂ ਨਵਜੋਤ ਸਿੱਧੂ ਨੂੰ ਵੀ ਹੁਣ ਇੰਨਾ ਕੁਛ ਸੋਚਣਾ ਚਾਹੀਦਾ ਕਿ ਉਹਨੂੰ ਥੋੜਾ ਜਿਹਾ ਹੁਣ ਗੰਭੀਰਤਾ ਵਾਲੇ ਪਾਸੇ ਜਾਣ ਲਈ ਸੋਚਣਾ ਪਊਗਾ, ਕਿਉਂਕਿ ਇਸ ਮੁਕਾਮ ਤੇ ਪਹੁੰਚ ਕੇ, ਇਸ ਉਮਰ ਦੇ ਪੜਾਅ ਤੇ ਪਹੁੰਚ ਕੇ ਜੇ ਨਵਜੋਤ ਸਿੱਧੂ ਪਰਪੱਕਤਾ ਨਹੀਂ ਲਿਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਫੇਰ ਮਸਲਾ ਜਿਹੜਾ ਬਹੁਤ ਗੁੰਝਲਦਾਰ ਹੋ ਜਾਊਗਾ ਖੁਦ ਨਵਜੋਤ ਸਿੱਧੂ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੱਸਾਂ ਖਰੀਦਣ 'ਚ ਹੋ ਰਹੀ ਆ ਦੇਰੀ ਤੇ ਮੰਤਰੀ ਤੇ ਉੱਠੇ ਨੇ ਸਵਾਲ। ਬੱਸਾਂ ਦਾ ਬੜਾ ਚੱਕਰ ਆ। ਸਰਕਾਰੀ ਬੱਸਾਂ ਬਾਰੇ ਅੱਗੇ ਵੀ ਆਪਾਂ ਗੱਲ ਕੀਤੀ ਸੀ ਕਿ ਦਿੱਲੀ ਦੇ ਵਿੱਚ ਚੱਲਿਆ ਕਿ ਕਿਸ ਤਰੀਕੇ ਨਾਲ ਨਿੱਜੀ ਬੱਸਾਂ ਜਿਹੜੀਆਂ ਉਹ ਤੇ ਏਅਰਪੋਰਟ ਤੱਕ ਪਹੁੰਚਦੀਆਂ, ਜਿਹੜੀਆਂ ਸਰਕਾਰੀ ਬੱਸਾਂ ਹੋ ਰਹੀ ਹਾਰਨ ਮਾਰ ਕੇ ਟਿੱਕਾ ਮਾਰ ਕੇ ਪਹੁੰਚਦੀਆਂ। ਆਹ ਅਜੀਬੋ ਵੀ ਖਬਰ ਤੁਹਾਨੂੰ ਮਿਲਦੀ ਪਈ ਆ ਕਿ ਜਿਹੜੀ ਸਰਕਾਰੀ ਪੈਪਸ ਰੋਡ ਆਵਾਜਾਈ ਨਿਗਮ ਕਹਿੰਦੇ ਆ, ਉਹਦੇ ਚ 100 ਬੱਸਾਂ ਦਾ ਜਿਹੜਾ ਫਲੀਟ ਇਹਨਾਂ ਨੇ ਹੋਰ ਜੋੜਨਾ ਸੀਗਾ, ਉਹ ਪਿਛਲੇ 7 ਮਹੀਨਿਆਂ ਤੋਂ ਇਸੇ ਕਰਕੇ ਲਟਕਿਆ ਪਿਆ ਕਿਉਂਕਿ ਉਹਦੀ ਫਾਈਲ ਜਿਹੜੀ ਆ ਉਹ ਮੰਤਰਾਲਾ ਕਲੀਅਰ ਨਹੀਂ ਕਰ ਰਿਹਾ, ਯਾਨੀ ਟਰਾਂਸਪੋਰਟ ਮੰਤਰੀ ਕਲੀਅਰ। ਟਰਾਂਸਪੋਰਟ ਮੰਤਰੀ ਇਸ ਸਮੇਂ ਹੈਗੀ ਆ ਬੀਬੀ ਅਰੁਣਾ ਚੌਧਰੀ, ਜਿਹੜੀ ਪਹਿਲਾਂ ਸਿੱਖਿਆ ਮੰਤਰੀ ਜਦੋਂ ਬਣੀ ਆ ਉਦੋਂ ਵੀ ਕਈ ਵਿਵਾਦ ਉੱਠੇ। ਇਹਦਾ ਹਸਬੈਂਡ ਜਾ ਕੇ ਉੱਥੇ ਆਪ ਹੀ ਦਫ਼ਤਰ ਦੇ ਵਿੱਚ ਸਿੱਖਿਆ ਮੰਤਰੀ ਬਣ ਗਿਆ। ਉਹ ਜਦੋਂ ਵੀਡੀਓ ਵਾਇਰਲ ਹੋਈਆਂ, ਮੇਰੇ ਨੇ ਮੀਡੀਆ ਤੇ ਗੁੱਸਾ ਕੱਢਿਆ ਸੀਗਾ ਬੀਬੀ ਨੇ, ਬਦਲੀਆਂ ਨੂੰ ਲੈ ਕੇ ਬਹੁਤ ਕੁਛ ਹੋ ਗਿਆ, ਰਿਜ਼ਲਟ ਨੂੰ ਲੈ ਕੇ ਕਾਫੀ ਖੁਸ਼ ਹੋਇਆ। ਉਸ ਤੋਂ ਮਹਿਕਮਾ ਬਦਲਿਆ ਗਿਆ ਇਹਨਾਂ ਨੂੰ ਟਰਾਂਸਪੋਰਟ ਤੋਂ ਬਾਅਦ। ਤਾਂ ਹੁਣ ਵੀ ਰੌਲਾ ਪੈਂਦਾ, ਔਰ ਖਾਸ ਤੌਰ ਤੇ ਜਿਹੜੇ ਰੋਡਵੇਜ਼ ਨਾਲ ਜੁੜੇ ਆ ਜਾਂ PRTC ਨਾਲ ਜੁੜੇ ਲੋਕ ਆ, ਉਹੀ ਕਹਿੰਦੇ ਆ ਕਿ ਫਾਈਲ ਇਸ ਕਰਕੇ ਨੱਪੀ ਪਈ ਆ ਕਿਉਂਕਿ ਇਹ ਚਾਹੁੰਦੇ ਆ ਕਿ ਇਹਨਾਂ ਬੱਸਾਂ ਦੀ ਖਰੀਦ ਆ ਜੀ ਉਹ ਟੈਂਡਰਿੰਗ ਹੋਣੀ ਆ ਜਿਹੜੀ ਉਹਦੇ ਵਾਸਤੇ, ਉਹਦੇ ਚ ਕੁਛ ਨਿਯਮ ਬਦਲਣ ਤਾਂ ਕਿ ਇਹ ਆਪਣੇ ਚਹੇਤੇ ਬੰਦਿਆਂ ਨੂੰ ਫਾਇਦਾ ਪਹੁੰਚਾ। ਸੋ ਇਹਨਾਂ ਤੇ ਦੋਸ਼ ਇਹ ਲੱਗ ਰਿਹਾ ਕਿ ਤਾਂ ਹੀ ਜਿਹੜੀ ਫਾਈਲ 1-2 ਦਿਨਾਂ ਦੇ ਵਿੱਚ ਕਲੀਅਰ ਹੋ ਜਾਣੀ ਚਾਹੀਦੀ ਆ, ਉਹ 7 ਮਹੀਨਿਆਂ ਤੋਂ ਇਸੇ ਕਰਕੇ ਲਟਕਾ ਕੇ ਰੱਖੀ ਗਈ ਆ ਕਿ ਨਿਯਮਾਂ ਦੇ ਵਿੱਚ ਢਿੱਲਤਾ ਦੇ ਕੇ ਉਸ ਬੰਦੇ ਨੂੰ ਫਾਇਦਾ ਪਹੁੰਚਾਇਆ ਜਾਵੇ ਜਿਹੜਾ ਕਿ ਇਹਨਾਂ ਦਾ ਆਪਣਾ। ਸੋ ਆਹ ਚੱਕਰ ਦੱਸਿਆ ਜਾ ਰਿਹਾ। ਪਰ ਇਸ ਤੋਂ ਇਲਾਵਾ ਇੱਕ ਨੁਕਤੇ ਤੇ ਹੋਰ ਵੀ ਚਰਚਾ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜੇ ਨਾਰੰਗ ਸਾਹਿਬ ਆ ਬੜੇ ਮਸ਼ਹੂਰ ਆ, ਜਿਹੜੇ ਕਾਫੀ ਵਧੀਆ ਕੰਮ ਕਰਕੇ ਵਿਖਾ ਚੁੱਕੇ ਆ ਹੁਣ ਤੱਕ। ਤਾਂ ਨਾਰੰਗ ਸਾਹਿਬ ਦੀ ਜਿਹੜੀ ਰਿਟਾਇਰਮੈਂਟ ਆ ਉਹ ਵੀ ਮੇਰੇ ਖਿਆਲ ਦੇ ਨਾਲ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਆ, ਜਿਹੜੇ ਕਿ ਕਾਫੀ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੇ ਰਹਿ ਕੇ ਕਾਫੀ ਚਰਚਾ ਦੇ ਵਿੱਚ ਹੈ ਹੁਣ ਤੱਕ ਨਾਰੰਗ ਸਾਹਿਬ। ਤਾਂ ਨਾਰੰਗ ਸਾਹਿਬ ਦੀ ਜਿਹੜੀ ਰਿਟਾਇਰਮੈਂਟ ਆ ਉਹ ਆ ਮੇਰੇ ਖਿਆਲ ਦੇ ਨਾਲ ਜਨਵਰੀ ਜਾਂ ਫਰਵਰੀ ਦੇ ਵਿੱਚ। ਤਾਂ ਇਹ ਵੀ ਇੱਕ ਢਿੱਲਾ ਹੋ ਸਕਦਾ ਕਿ ਕਿਸੇ ਤਰੀਕੇ ਨਾਲ ਫਾਈਲ ਜਿਹੜੀ ਆ ਹੋਰ ਦੱਬ ਲਈਏ 4 ਦਿਨ ਜਾਂ 4 ਹਫ਼ਤੇ, ਉਸ ਤੋਂ ਬਾਅਦ ਮਸਲਾ ਹੱਲ ਹੋ ਸਕਦਾ। ਪਰ ਇਹਦੇ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਤੇ ਦਫ਼ਤਰ ਨੂੰ ਦਖਲ ਦੇਣਾ ਚਾਹੀਦਾ ਕਿ ਕੀ ਚੱਲਦਾ ਪਿਆ। ਉਹ ਤਾਂ ਕਹਿੰਦੇ ਸੀ ਕਿ ਆਹ ਜਿਹੜੀਆਂ ਬਾਦਲ ਕੀਆਂ ਬੱਸਾਂ ਇਹਨਾਂ ਨੂੰ ਅਸੀਂ ਖੁਰਲੀਆਂ ਬਣਾ ਦੇਣੀਆਂ, ਲੋਕਾਂ ਦੀਆਂ ਬੱਕਰੀਆਂ ਇਹਨਾਂ ਦੇ ਵਿੱਚ ਪੱਠੇ ਖਾਇਆ ਕਰ। ਉਹ ਸਭ ਕੁਛ ਤੇ ਨਹੀਂ ਹੋਇਆ। ਜਿਹੜੀਆਂ ਸਰਕਾਰੀ ਬੱਸਾਂ ਮਾੜੀਆਂ ਮੋਟੀਆਂ ਬਚੀਆਂ ਕੁਚੀਆਂ ਆ ਇਸ ਤੋਂ ਪਹਿਲਾਂ ਕਿ ਉਹ ਖੁਰਲੀਆਂ ਬਣ ਜਾਣ, ਤਾਂ ਇਹਨਾਂ ਦੇ ਜਿਹੜੇ ਢਿੱਡ ਵੱਡੇ ਖੁਰਲੇ ਬਣੇ ਪਏ ਆ, ਇਹਨਾਂ ਬਾਰੇ ਕੁਛ ਨਾ ਕੁਛ ਜ਼ਰੂਰ ਸੋਚੇ ਕੈਪਟਨ ਅਮਰਿੰਦਰ।
ਜੀ ਜੀ ਜੀ। ਜਾਣੇ ਜਾਣੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਕੂਲੀ ਬੈਗਾਂ ਦਾ ਭਾਰ ਹੁਣ ਹੋਵੇਗਾ ਸੀਮਤ। ਇੱਕ ਪੰਗਾ ਹੀ ਆ ਵੱਡੇ ਸਕੂਲੀ ਬੈਗ। ਮੈਨੂੰ ਇਸ ਕਰਕੇ ਯਾਦ ਆਉਂਦਾ, ਸਾਡਾ ਤਾਂ ਬੋਰੀ ਵਾਲਾ ਬਸਤਾ ਹੋਇਆ ਕਰਦਾ ਸੀਗਾ ਤੇ ਸਕੂਲ ਵੀ ਸਾਡਾ ਜਿਹੜਾ ਉਹ 3-4 ਕਿਲੋਮੀਟਰ ਦੂਰ ਸੀ ਪਿੰਡ, ਤੇ ਰਾਹ ਵੀ ਸਾਡੇ ਤੇ ਕੱਚੇ ਸੀਗੇ ਇੱਧਰ, ਤੇ ਸਾਡੇ ਇੱਥੇ ਟਿੱਬਿਆਂ ਦੀ ਰੇਤਾ ਵੀ ਬੜੀ ਹੁੰਦੀ, ਨਾ ਸਾਈਕਲ ਚੱਲਦਾ ਸੀਗਾ, ਬਸ ਉਹ ਕਦੇ ਉਹਨੂੰ ਸਿਰ ਤੇ ਰੱਖ ਲੈਣਾ, ਕਦੇ ਉਹਨੂੰ ਮੋਢੇ ਨਾਲ ਪਾ ਲੈਣਾ, ਕਦੇ ਦੂਜੇ ਨੂੰ ਕਹਿਣਾ ਕਿ ਤੂੰ ਥੋੜੀ ਦੇਰ ਤੱਕ ਉਸ ਤੱਕ ਤੂੰ ਲੈ ਜਾ, ਫਿਰ 2 ਬਸਤੇ ਮੈਂ ਚੱਕ ਕੇ ਰੱਖ ਕਿੱਦਾਂ ਪੜ੍ਹਾਈ। ਉਦੋਂ ਵੀ ਬਸਤੇ ਬਹੁਤ ਭਾਰੇ, ਉਹ ਵੇਟ ਦਾ ਇੱਕ ਪੰਗਾ ਰਿਹਾ, ਕਿਉਂਕਿ ਸਿਹਤ ਮਾਰ ਵੀ ਦੱਸਦੇ ਆ ਕਿ ਇਹਦੇ ਨਾਲ ਬੱਚਿਆਂ ਦੀ ਸਿਹਤ ਤੇ ਵੀ ਦੁਸ਼ਪ੍ਰਭਾਵ ਪੈਂਦਾ। ਤਾਂ ਹੁਣ ਇਹਨਾਂ ਨੇ ਜਿਹੜਾ HRD ਕੇਂਦਰ ਵਾਲੇ, ਇਹਨਾਂ ਨੇ ਕੁਛ ਹਦਾਇਤਾਂ ਦਿੱਤੀਆਂ ਸੀਗੀਆਂ, ਤਾਂ ਉਹਨੂੰ ਇੰਪਲੀਮੈਂਟ ਕਰਨ ਜਾ ਰਹੀਆਂ ਨੇ ਸਾਰੀਆਂ ਹਦਾਇਤਾਂ। ਤਾਂ ਪੰਜਾਬ ਨੇ ਵੀ ਐਲਾਨ ਕਰ ਦਿੱਤਾ। ਇਹਦੇ ਵਿੱਚ ਕੀ ਆ ਕਿ ਜਿੱਦਾਂ ਹੁਣ ਪਹਿਲੀ ਤੇ ਦੂਜੀ ਦਾ ਇੱਕ ਵਿਦਿਆਰਥੀ ਹੈ, ਤੇ ਉਹਦੇ ਬੈਗ ਦਾ ਬੋਝ ਆ ਜਿਹੜਾ, ਯਾਨੀ ਵਜਨ ਆ ਜਿਹੜਾ, ਉਹ ਰਹੂਗਾ 1.5 ਕਿਲੋ। ਸੋ ਜਿਹੜਾ ਤੀਜੀ ਤੋਂ 5ਵੀਂ ਤੱਕ ਦਾ ਸਟੂਡੈਂਟ ਆ, ਉਹਦਾ ਇਹ ਬਸਤਾ ਜਿਹੜਾ ਉਹ ਵੱਧ ਤੋਂ ਵੱਧ ਰਹੂਗਾ 2 ਕਿਲੋ 300 ਗ੍ਰਾਮ। ਅਜੇ 6ਵੀਂ ਤੇ 7ਵੀਂ ਦਾ ਸਟੂਡੈਂਟ ਆ, ਉਹਦੇ ਲਈ ਵਜਨ ਹੈ ਜਿਹੜਾ ਮੁਕਰਰ ਕੀਤਾ ਗਿਆ ਉਹ ਆ 4 ਕਿਲੋ। ਫਿਰ ਤੋਂ ਇਲਾਵਾ 8ਵੀਂ ਤੇ 9ਵੀਂ ਕਲਾਸ ਦਾ ਜੇ ਕੋਈ ਵਿਦਿਆਰਥੀ ਆ, ਉਹਦੇ ਲਈ ਜਿਹੜੀ ਇਹ ਵਜਨ ਦੀ ਸੀਮਾ ਹੱਦ ਤੈਅ ਕੀਤੀ ਗਈ ਆ ਉਹ ਆ 4.5 ਕਿਲੋ। ਤੇ ਫਿਰ 10ਵੀਂ ਕਲਾਸ ਦਾ ਜਿਹੜਾ ਸਟੂਡੈਂਟ ਆ, ਉਹਦਾ ਬੈਗ ਵੱਧ ਤੋਂ ਵੱਧ ਹੋ ਸਕਦਾ 5। ਸੋ ਇਹ ਹਦਾਇਤਾਂ ਨੇ। ਹਦਾਇਤਾਂ ਉੱਦਾਂ ਕਈ ਆਉਂਦੀਆਂ ਰਹਿੰਦੀਆਂ, ਪਰ ਹਦਾਇਤਾਂ ਤੇ ਅਮਲ ਨਹੀਂ ਹੁੰਦੇ। ਪਰ ਇਹ ਜਿਸ ਤਰ੍ਹਾਂ ਦੀ ਹਦਾਇਤ ਹੈ, ਮੇਰੇ ਖਿਆਲ ਦੇ ਨਾਲ ਅਮਲ ਹੋਣਾ ਚਾਹੀਦਾ, ਕਿਉਂਕਿ ਬੱਚਿਆਂ ਨੂੰ ਬੈਗ ਹੈ ਜਿਹੜਾ ਉਹ ਕਈ ਵਾਰ ਦੱਬ ਲੈਂਦਾ, ਸਰੀਰਕ ਤੌਰ ਤੇ ਨਹੀਂ, ਮਾਨਸਿਕ ਤੌਰ ਤੇ ਵੀ ਦੱਬ ਲੈਂਦਾ। ਸੋ ਬੈਗ ਜਿਹੜਾ ਉਹ ਛੋਟਾ ਹੋਣਾ ਚਾਹੀਦਾ, ਪੱਲੇ ਗਿਆਨ ਮੋਟਾ ਹੋਣਾ ਚਾਹੀਦਾ। ਗਿਆਨ ਘਸਿਆ ਪਿਟਿਆ ਦਿੰਦੇ ਆ, ਵਜਨ ਜਿਹੜਾ ਉਹ ਜ਼ਿਆਦਾ ਪਾਉਂਦਾ, ਤਾਂ ਬੱਚੇ ਉੱਥੇ ਹੀ ਆਸ਼ੇ ਟਰੈਕਟਰ ਵਾਂਗੂ ਸਲਿੱਪ ਕੱਢੀ। ਜ਼ਰੂਰਤ ਇਸ ਗੱਲ ਦੀ ਆ ਕਿ ਵਿਸ਼ਵ ਪੱਧਰੀ ਜਿਹੜੀ ਆਪਾਂ ਸਿੱਖਿਆ ਸੀ, ਵਿਸ਼ਵ ਪੱਧਰੀ ਸੰਸਾਰ ਪੱਧਰ ਤੇ ਜਿਹੜੀ ਤਾਲੀਮ ਆ ਉਹ ਹੋਣੀ ਚਾਹੀਦੀ ਆ। ਪਰ ਆ ਜਿਹੜਾ ਬੋਝ ਪਾਇਆ ਜਾਂਦਾ, ਇਸ ਬੋਝ ਘੱਟ ਤੋਂ ਘੱਟ ਰੱਖਿਆ ਤਾਂ ਬਿਹਤਰ। ਜੀ ਜੀ ਮਿੰਟੂ ਜੀ, ਇਹ ਤਾਂ ਬੜੀ ਵੱਡੀ ਇੱਕ ਸਮੱਸਿਆ ਆ ਐਜੂਕੇਸ਼ਨ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ। ਇਕੱਲੇ ਪੰਜਾਬ ਦੀ ਨਹੀਂ, ਪੂਰੇ ਭਾਰਤ ਦਾ ਹੀ ਜਿਹੜਾ ਬੁਰਾ ਹਾਲ ਆ। ਲਗਾਤਾਰ ਠੱਪੇ ਲਾ ਕੇ ਡਿਗਰੀਆਂ ਤਾਂ ਬਣੀ ਜਾਂਦੀਆਂ, ਨਾ ਗਾਹ ਨੂੰ ਗਾਹ ਨੌਕਰੀ ਮਿਲਦੀ ਹੈ, ਅਤੇ ਨਾ ਹੀ ਕੋਈ ਗਾਹ ਕੋਈ ਅਜਿਹੀ ਚੀਜ਼ਾਂ ਵੱਲ ਨੂੰ, ਰਿਸਰਚ ਵੱਲ ਨੂੰ ਵੱਧ ਰਿਹਾ ਵੀ ਕੁਛ ਨਵੀਂ ਚੀਜ਼ ਉਲੀਕੀ ਜਾਵੇ। ਅਤੇ ਵਾਕਈ ਇਸ ਨੂੰ ਸੁਧਾਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID